ਸਭ ਤੋਂ ਪਹਿਲੇ ਤਾਂ ਇਹ ਦੱਸੋ ਕਿ ਜ਼ਾਹਿਰ ਗੱਲ ਹੈ ਸਾਡਾ ਪੜੋਸੀ ਹੈ, ਹਮਸਾਇਆ ਸਾਡਾ ਈਰਾਨ, ਤੇ ਬਾਰਡਰ ਸਾਡੀ ਕੀ ਹੈ, ਮਾਮਲਾਤ ਕੋਈ ਖਰਾਬ ਹੀ ਹੁੰਦੇ ਨਜ਼ਰ ਆ ਰਹੇ ਨੇ। ਤੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕੀ ਅਸਰ ਪਵੇਗਾ ਸਰ ਪਾਕਿਸਤਾਨ ਦੀ ਸੂਰਤ ਹਾਲ ਦੇ ਉੱਤੇ ਇਹਨਾਂ ਸਾਰੇ ਮਾਮਲਾਤ ਦਾ। जी बहुत शुक्रिया शाहिद भाई। देखो हालात ਜਿਹੜੇ ਨੇ ਉਹ ਬਹਰਹਾਲ ਪਾਕਿਸਤਾਨ ਦਾ ਬਾਰਡਰ ਹੈ, ਪਾਕਿਸਤਾਨ ਦਾ ਹਮਸਾਇਆ ਹੈ ਔਰ ਈਰਾਨ ਦੇ ਵਿੱਚ ਕੁਝ ਵੀ ਹੁੰਦਾ ਹੈ ਤੇ ਉਹਦਾ ਬਹਰਹਾਲ ਬਿਲਵਾਸਤਾ ਤੇ ਬਿਲਾਵਾਸਤਾ ਅਸਰ ਜਿਹੜਾ ਹੈ ਉਹ ਪਾਕਿਸਤਾਨ ਤੇ ਪੈਂਦਾ ਹੈ। ਦੇਖੋ ਗੱਲ ਹੈ ਵੀ ਕਿ ਮੈਂ ਇੱਕ ਜਗ੍ਹਾ ਤੇ ਹੋਰ ਗੱਲ ਕੀਤੀ ਕਿ ਜੋ ਮੌਜੂਦਾ ਸੂਰਤ ਹਾਲ ਹੈ, ਜਿਸ ਤਰ੍ਹਾਂ ਅਮਰੀਕਾ ਸਰਕਾਰ ਤੇ ਦੂਜੇ ਚਾਹੁੰਦੇ ਨੇ ਕਿ ਹਰ ਹਾਲਤ ਵਿੱਚ ਈਰਾਨ ਵਿੱਚ ਕੋਈ ਰਜੀਮ ਚੇਂਜ ਹੋ ਜਾਏ ਔਰ ਰਜ਼ਾ ਸ਼ਾਹ ਪਹਿਲਵੀ ਟਾਈਪ ਦਾ ਜਾਂ ਉਹਨਾਂ ਦਾ ਕੋਈ ਹੋਰ ਬੰਦਾ ਆ ਕੇ ਤੇ ਇਕਤਦਾਰ ਤੇ ਕਬਜ਼ਾ ਕਰ ਲੇ, ਇਹ ਬੜੀ ਖਤਰਨਾਕ ਸੂਰਤ ਹਾਲ ਹੈ। ਦੇਖੋ ਸਾਡੇ ਮਸ਼ਰਕ ਬਾਰਡਰ ਤੇ ਇੰਡੀਆ ਦੀ ਥ੍ਰੈਟ ਹੈ, ਮਗਰਬ ਦੇ ਬਾਰਡਰ ਦੇ ਉੱਤੇ ਸਾਨੂੰ ਅਫਗਾਨਿਸਤਾਨ ਹੈ ਔਰ ਅਗਰ ਈਰਾਨ ਦਾ ਬਾਰਡਰ ਜਿਹੜਾ ਹੈ ਉੱਥੇ ਰਜ਼ਾ ਸ਼ਾਹ ਪਹਿਲਵੀ ਜਾਂ ਇਹੋ ਜਿਹੀ ਕੋਈ ਹੁਕੂਮਤ ਆਂਦੀ ਹੈ ਤੇ ਉਹ ਸਮਝੋ ਕਿ ਇਸਰਾਈਲੀ ਨਵਾਜ਼ ਜਾਂ ਇਸਰਾਈਲ ਦੀ ਹਮੈਤੀ ਹੁਕੂਮਤ ਹੈ। ਉਹਦਾ ਮਕਸਦ ਇਹ ਹੋਇਆ ਕਿ ਜਿਹੜੇ ਇਸਰਾਈਲ ਦੇ ਮਿਜ਼ਾਈਲ ਤਲਬੀਬ ਤੇ ਲੱਗੇ ਨੇ ਉਹ ਤਾਫਤਾਨ ਬਾਰਡਰ ਤੇ ਆ ਜਾਂਦੇ ਔਰ ਪਾਕਿਸਤਾਨ ਵਾਸਤੇ ਇੱਕ ਹੋਰ ਬਾਰਡਰ ਅਨਸੇਫ ਹੋ ਜਾਂਦਾ ਹੈ। ਮੇਰਾ ਜ਼ਾਤੀ ਖਿਆਲ ਹੈ ਕਿ ਦੁਨੀਆ ਜਿਹੜੀ ਹੈ ਉਹਨੂੰ ਇਹ ਸਮਝਣਾ ਪਏਗਾ ਕਿ ਈਰਾਨ ਦੇ ਵਿੱਚ ਜੋ ਵੀ ਮਾਮਲਾਤ ਨੇ ਉਹ ਈਰਾਨ ਦੀ ਹਕੂਮਤ ਔਰ ਉਹ ਹੀ ਸੈਟਲ ਕਰਨ ਤੇ ਠੀਕ ਹੈ। ਜਦੋਂ ਵੀ ਕੋਈ ਵੀ ਬਾਹਰ ਦੀ ਮੁਦਾਖਲਤ ਹੁੰਦੀ ਹੈ, ਅਸੀਂ ਤਾਰੀਖੀ ਮਿਸਾਲ ਦੇਖੀ ਤੇ ਉਦੋਂ ਸੂਰਤ ਹਾਲ ਬੜੀ ਖਰਾਬ ਹੋਈ। ਠੀਕ ਹੈ, ਉਹ ਭਾਵੇਂ ਤੁਸੀਂ ਮਿਸਾਲ ਲੈ ਲਓ ਸੀਰੀਆ ਦੀ, ਸ਼ਾਮ ਦੀ, ਇਰਾਕ ਦੀ, ਬਾਹਰ ਦੀਆਂ ਕੁਵਤਾਂ ਦੀ ਵਜ੍ਹਾ ਨਾਲ ਲੱਖਾਂ ਜਾਨਾਂ ਜਾਂਦੀਆਂ ਨੇ। ਮੈਂ ਬੜਾ ਪਰੇਸ਼ਾਨ ਵੀ ਹਾਂ ਔਰ ਸੋਚਣਾ ਵਾ ਕਿ ਇਹ ਸੂਰਤ ਹਾਲ ਦੇ ਵਿੱਚ ਮੁਸਲਿਮ ਉਮਾ ਦਾ ਇਕੱਠਾ ਹੋਣਾ ਬੜਾ ਜ਼ਰੂਰੀ ਹੈ। ਸਾਊਦੀ ਅਰਬ, ਤੁਰਕੀ, ਪਾਕਿਸਤਾਨ, ਜਿਹੜੇ ਬਾਕੀ ਮੁਲਕ ਨੇ ਉਹਨਾਂ ਨੂੰ ਈਰਾਨ ਦਾ ਇਸ ਵੇਲੇ ਸਾਥ ਦੇਣਾ ਚਾਹੀਦਾ ਹੈ। ਲੇਕਿਨ ਬਦਕਿਸਮਤੀ ਹੈ ਮੁਸਲਿਮ ਉਮਾ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਖਤਲਾਫਾਤ ਦੀਆਂ ਨੇ। ਲੇਕਿਨ ਮੈਨੂੰ ਆਉਣ ਵਾਲੇ ਦੌਰ 'ਚ ਇਹ ਨਹੀਂ ਲੱਗ ਰਿਹਾ ਕਿ ਫੌਰੀ ਤੌਰ ਤੇ ਈਰਾਨ ਦੀ ਪਬਲਿਕ ਵੱਲੋਂ ਕੋਈ ਇੱਕਦਮ ਐਡੀ ਵੱਡੀ ਚੇਂਜ ਆਏਗੀ। ਪ੍ਰੋਟੈਸਟ ਹੋ ਰਹੇ ਨੇ, ਲੇਕਿਨ ਤੁਹਾਨੂੰ ਪਤਾ ਹੈ ਕਿ ਦਿਨ ਨੂੰ ਹਕੂਮਤ ਦੇ ਹਾਮੀ ਪ੍ਰੋਟੈਸਟ ਕਰਦੇ ਨੇ ਤੇ ਰਾਤ ਨੂੰ ਹਕੂਮਤ ਦੇ ਮੁਖਾਲਿਫ ਪ੍ਰੋਟੈਸਟ ਕਰਦੇ ਨੇ। ਇਸ ਲਈ ਸੂਰਤ ਹਾਲ ਇਹ ਨਹੀਂ ਕਿ ਬਿਲਕੁਲ ਹੱਥੋਂ ਨਿਕਲ ਗਈ। ਮਗਰਬ ਤੇ ਮਗਰਬ ਦੀ ਦੁਨੀਆ ਉਹਨੂੰ ਬਹੁਤ ਖਤਰਨਾਕ ਤੇ ਗਲਤ ਅੰਦਾਜ਼ ਨਾਲ ਪੇਸ਼ ਕਰ ਰਹੀ ਹੈ। ਸਰ ਪਾਕਿਸਤਾਨ ਵਾਸਤੇ ਤੇ ਚੈਲੰਜ ਹੈ ਨਾ, ਇੱਕ ਪਾਸੇ ਸਾਡੇ ਬੜੇ ਅੱਛੇ ਤਾਲੁਕਾਤ ਨੇ ਅਮਰੀਕਾ ਨਾਲ, ਦੂਜੇ ਪਾਸੇ ਈਰਾਨ ਸਾਡਾ ਪੜੋਸੀ ਹੈ, ਸਾਡੇ ਬੜੇ ਜ਼ਬਰਦਸਤ ਤਾਲੁਕਾਤ ਨੇ ਈਰਾਨ ਨਾਲ ਪੜੋਸੀ ਹੋਣ ਦੇ ਨਾਤੇ, ਤੇ ਇੱਕ ਤਾਲੁਕਾਤ ਅੱਜ ਦੇ ਨਹੀਂ ਕਾਫੀ ਅਰਸੇ ਦੇ ਨੇ। ਇਹ ਦੱਸੋ ਕਿ ਇਹ ਜਿਹੜੀ ਸਿਚੁਏਸ਼ਨ ਬਣ ਰਹੀ ਹੈ ਇਹਦੇ ਵਿੱਚ ਪਾਕਿਸਤਾਨ ਕੀ ਕਿਰਦਾਰ ਅਦਾ ਕਰ ਸਕਦਾ ਹੈ ਇਹਨਾਂ ਦੋਵਾਂ ਮਮਾਲਿਕ ਦੇ ਦਰਮਿਆਨ, ਅਗਰ ਮੈਂ ਗੱਲ ਕਰਾਂ? ਮੈਂ ਸਮਝਣਾ ਕਿ ਪਾਕਿਸਤਾਨ ਦਾ ਕਿਰਦਾਰ ਜਿਹੜਾ ਹੈ ਨਾ ਉਹ ਇਸ ਵੇਲੇ ਅਮਰੀਕਾ ਤੇ ਇਸਰਾਈਲ ਦੇ ਗੱਠਜੋੜ ਦੇ ਨਾਲ ਕਿਸੇ ਦੀ ਗੱਲ ਸੁਣਦਾ ਨਜ਼ਰ ਨਹੀਂ ਆਉਂਦਾ। ਲੇਕਿਨ ਪਾਕਿਸਤਾਨ ਨੇ ਪਹਿਲੇ ਵੀ ਕਿਰਦਾਰ ਅਦਾ ਕੀਤਾ ਇਸਰਾਈਲ ਤੇ ਈਰਾਨ ਦੇ ਵਕਤ, ਜਦੋਂ ਅਮਰੀਕਾ ਨੇ ਹਮਲਾ ਕੀਤਾ ਉਸ ਤੋਂ ਬਾਅਦ ਸਾਊਦੀ ਅਰਬ, ਈਰਾਨ ਦੇ ਵਿੱਚ ਪਾਕਿਸਤਾਨ ਨੇ ਆਪਣਾ ਕਿਰਦਾਰ ਅਦਾ ਕੀਤਾ। ਪਾਕਿਸਤਾਨ ਦੇ ਵੱਲੋਂ ਆਫਰ ਤੇ ਹੁੰਦੀ ਹੈ ਹਮੇਸ਼ਾ, ਲੇਕਿਨ ਚੂੰਕਿ ਇਸ ਵੇਲੇ ਅਮਰੀਕਾ ਜਿਹੜਾ ਹੈ ਉਹ ਗ੍ਰੇਟਰ ਇਸਰਾਈਲ ਦੇ ਕਹਿਣੇ ਤੇ ਚੱਲ ਰਿਹਾ ਹੈ ਔਰ ਜਿਹਨੂੰ ਅੰਗਰੇਜ਼ੀ ਚ ਕਹਿੰਦਾ ਗ੍ਰੇਟ ਗੇਮ ਦਾ ਹਿੱਸਾ ਬਣਿਆ ਹੈ। ਪਾਕਿਸਤਾਨ ਆਪਣੀ ਕੋਸ਼ਿਸ਼ ਕਰੇ ਵੀ ਤੇ ਅਮਰੀਕਾ ਸੁਣਦਾ ਨਜ਼ਰ ਨਹੀਂ ਆਏਗਾ। ਅਮਰੀਕਾ ਦੀ ਕੋਸ਼ਿਸ਼ ਹੈ ਹਰ ਹਾਲਤ ਵਿੱਚ ਖਾਮਨਾਈ ਦੀ ਹੁਕੂਮਤ ਖਤਮ ਕੀਤੀ ਜਾਏ, ਸਦਰ ਪੇਜ਼ਿਸ਼ਕਾਨ ਨੂੰ ਜਿਹੜਾ ਹੈ ਉਹ ਇਕਤਦਾਰ ਤੋਂ ਅਲੱਗਾ ਕੀਤਾ ਜਾਏ ਔਰ ਕੋਈ ਨਵੀਂ ਹੁਕੂਮਤ ਲਿਆ ਕੇ ਬਾਹਰੋਂ ਮਾਡਰਨ ਹੁਕੂਮਤ ਬਿਠਾਈ ਜਾਏ। ਜਦੋਂ ਕਿ ਇਰਾਨੀਆਂ ਦਾ ਮਸਲਾ ਮਾਡਰਨ ਹੁਕੂਮਤ ਜਾਂ ਇਸਲਾਮੀ ਇਨਕਲਾਬ ਤੋਂ ਜ਼ਿਆਦਾ ਉੱਥੋਂ ਦੀ ਇਕਨੋਮਿਕਲ ਸਿਚੁਏਸ਼ਨ ਹੈ। ਉੱਥੇ ਦੇ ਵਿੱਚ ਡਾਲਰ ਔਰ ਅਫਰਾਤੇ ਜ਼ਰ ਦੀ ਸ਼ਰ੍ਹਾਂ ਦੇ ਵਿੱਚ ਇਜ਼ਾਫਾ ਹੈ। ਉੱਥੇ ਦੀ ਬੇਸਿਕ ਚੀਜ਼ਾਂ ਦਾ ਨਾ ਮੌਜੂਦ ਹੋਣਾ ਹੈ। ਉੱਥੇ ਮੈਡੀਕੇਸ਼ਨਸ ਦਾ ਨਾ ਹੋਣਾ ਹੈ। ਉੱਥੇ ਦਾ ਮਸਲਾ ਇਸ ਵੇਲੇ ਇਸਲਾਮੀ ਇਨਕਲਾਬ ਬਿਲਕੁਲ ਨਹੀਂ ਹੈਗਾ। ਇਹ ਗੱਲ ਦੁਨੀਆ ਨੂੰ ਸਮਝਣੀ ਪਏਗੀ। ਦੁਨੀਆ ਨੂੰ ਇਸਲਾਮੀ ਤੇ ਗੈਰ ਇਸਲਾਮੀ ਹੁਕੂਮਤ ਦੀ ਸ਼ਕਲ ਹੀ ਦੇਖ ਰਹੀ ਹੈ, ਜਦੋਂ ਕਿ ਔਨ ਗਰਾਊਂਡ ਰਿਐਲਿਟੀ ਡਿਫਰੈਂਟ ਹੈ। ਔਰ ਪਾਕਿਸਤਾਨ ਉਹਦੇ ਵਿੱਚ ਮੈਂ ਨਹੀਂ ਸਮਝਦਾ ਕਿ ਅਮਰੀਕਾ ਨੂੰ ਕੋਈ ਬਹੁਤ ਜ਼ਿਆਦਾ ਇਨਫਲੂਐਂਸ ਕਰ ਸਕਦਾ ਹੈ। ਸਾਨੂੰ ਇਸ ਚੀਜ਼ ਦੀ ਜ਼ਿਆਦਾ ਤਵੱਕੁ ਨਹੀਂ ਰੱਖਣੀ ਚਾਹੀਦੀ। ਸਭ ਇਹ ਵੀ ਦੱਸੋ ਨਾ ਕਿ ਜਿਹੜਾ ਈਰਾਨ ਹੈ ਉਹਦਾ ਬੜਾ ਇੱਕ ਅਹਿਮ ਮਕਾਮ ਹੈ ਅਗਰ ਅਸੀਂ ਇਸ ਖਿੱਤੇ ਦੀ ਸਿਆਸਤ ਨੂੰ ਵੇਖੀਏ ਜਾਂ ਇਸ ਸਾਰੇ ਮਾਮਲੇ ਨੂੰ ਵੇਖੀਏ, ਤੇ ਤਾਕਤ ਦਾ ਇੱਕ ਤਵਾਜ਼ਨ ਵੀ ਹੈ ਇਸ ਖਿੱਤੇ ਦੇ ਵਿੱਚ। ਤੇ ਇਹ ਜਿਹੜੀ ਸਿਚੁਏਸ਼ਨ ਪੈਦਾ ਹੋ ਰਹੀ ਹੈ, ਕੀ ਨਜ਼ਰ ਆ ਰਿਹਾ ਹੈ ਕਿ ਜਿਹੜਾ ਤਾਕਤ ਦਾ ਤਵਾਜ਼ਨ ਹੈ ਉਹ ਕਿਸ ਤਰ੍ਹਾਂ ਬਰਕਰਾਰ ਰਹੇਗਾ? ਇਹਦੇ ਵਿੱਚ ਕੀ ਤਬਦੀਲੀ ਆ ਸਕਦੀ ਹੈ ਇਸ ਸਾਰੇ ਮਾਮਲੇ ਨਾਲ? ਦੇਖੋ ਬਹੁਤ ਸਖਤ ਮੁਤਾਸਰ ਕਰ ਰਹੀ ਹੈ ਔਰ ਉਹਦੇ ਵਿੱਚ ਇਹ ਹੈ ਕਿ ਅੰਗਰੇਜ਼ੀ ਚ ਇੱਕ ਲਫ਼ਜ਼ ਇਸਤੇਮਾਲ ਹੁੰਦਾ ਹੈ ਹੈਜੇਮਨੀ। ਉਹ ਇਸਰਾਈਲ ਆਪਣੀ ਹੈਜਮਨੀ ਕਾਇਮ ਕਰਨਾ ਚਾਹੁੰਦਾ ਹੈ ਤੇ ਉਸ ਕਰਕੇ ਅਗਰ ਈਰਾਨ ਟਹਿ ਜਾਂਦਾ ਹੈ, ਇਰਾਕ ਆਲਰੇਡੀ ਖਤਮ ਹੋ ਗਿਆ ਹੈ, ਸੀਰੀਆ ਦੇ ਵਿੱਚ ਖਾਨਾ ਜੰਗੀ ਹੈ, ਯਮਨ ਦੇ ਵਿੱਚ ਹਾਲਾਤ ਖਰਾਬ ਨੇ, ਤੇ ਉਹ ਜਿਹੜਾ ਇਸਰਾਈਲ ਛੋਟਾ ਜਿਹਾ ਅੱਗੇ ਉਹਨੇ ਇੰਨੀ ਤਬਾਹੀ ਫੈਲਾਈ ਉਹ ਮਜ਼ੀਦ ਤਬਾਹੀ ਫੈਲਾਏਗਾ। ਲੇਕਿਨ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਕਿ ਅਗਰ ਈਰਾਨ ਦੀ ਨਿਊਕਲੀਅਰ ਸਲਾਹੀਅਤ ਉਸ ਮੁਕਾਮ ਤੇ ਪਹੁੰਚ ਗਈ ਹੈ ਜਿੱਥੇ ਉਹ ਕੋਈ ਧਮਾਕਾ ਕਰ ਸਕਦਾ ਹੈ, ਤੇ ਪੂਰੀ ਦੁਨੀਆ ਵਿੱਚ ਇੱਕ ਤਾਕਤ ਦਾ ਬੈਲੈਂਸ ਜਿਹੜਾ ਹੈ ਬੜਾ ਡਿਫਰੈਂਟ ਹੋ ਜਾਏਗਾ। ਇਹ ਵੀ ਇਤਲਾਤ ਆ ਰਹੀਆਂ ਨੇ ਕਿ
ईरान ਦੀ ਜਿਹੜੀ ਜੋਹਰੀ ਤਨਸੀਬਾਤ ਨੇ ਜਾਂ ਈਰਾਨ ਕਿਸੇ ਨਾ ਕਿਸੇ ਐਸੇ ਪੋਜੀਸ਼ਨ ਤੇ ਕਰੀਬ ਹੈਗਾ ਹੈ ਕਿ ਉਹ ਐਟਮੀ ਧਮਾਕਾ ਵੀ ਕਰ ਸਕੇ ਔਰ ਅਗਰ ਉਹਨੇ ਇਹੋ ਜਿਹਾ ਕੁਝ ਕਰ ਦਿੱਤਾ ਤੇ ਫਿਰ ਬਹਰਹਾਲ ਤਾਕਤ ਦਾ ਜਿਹੜਾ ਨਿਜ਼ਾਮ ਹੈ ਉਹ ਬੜਾ ਡਿਫਰੈਂਟ ਹੋ ਜਾਏਗਾ। ਦੇਖੋ ਸਰ, ਅਮਰੀਕਾ ਤੇ ਇੱਕ ਬਹਾਨਾ ਬਣਾ ਰਿਹਾ, ਤੁਹਾਨੂੰ ਪਤਾ ਹੈ ਅਮਰੀਕਾ ਇਸਰਾਈਲ ਜਿਹੜਾ ਇੱਕ ਬਹਾਨਾ ਬਣਾਉਂਦੇ ਨੇ ਕਿਸੇ ਵੀ ਮੁਲਕ 'ਚ ਜਾਣ ਵਾਸਤੇ। ਉਹ ਕਹਿ ਰਹੇ ਨੇ ਕਿ ਜੀ ਇਨਸਾਨੀ ਹਕੂਕ ਦੀ ਬੜੀ ਪਾਮਾਲੀ ਹੋ ਰਹੀ ਹੈ, ਅਸੀਂ ਤੇ ਇਰਾਨੀਆਂ ਲਈ ਬੜੀ ਸਾਡੇ ਕੋਲ ਹਮਦਰਦੀ ਹੈ, ਤੇ ਉਹ ਕਹਿ ਰਹੇ ਨੇ ਕਿ ਜੀ ਅਸੀਂ ਸਿਰਫ ਔਰ ਸਿਰਫ ਇਨਸਾਨੀ ਹਕੂਕ ਦੇ ਮਾਮਲੇ ਤੇ ਜਿਹੜਾ ਈਰਾਨ ਵਿੱਚ ਆਉਣਾ ਚਾਹ ਰਹੇ ਹਾਂ। ਵਾਕਈ ਐਸਾ ਹੈ ਜਾਂ ईरान ਤੇ ਕਿਸੇ ਹੋਰ ਵਜ੍ਹਾ ਤੇ ਦਬਾਅ ਪਾਉਣ ਵਾਸਤੇ ਜਾਂ ਕੋਈ ਹੋਰ ਮਾਮਲਾ ਕਰਨ ਵਾਸਤੇ ਇੱਥੇ ਆ ਰਹੇ ਨੇ? ਨਹੀਂ ਜੀ, ਹਰ ਹਾਲਤ ਵਿੱਚ ਉਹਨਾਂ ਦੇ ਆਪਣੇ ਪਰਸਨਲ ਵੈਸਟਰਨ ਇੰਟਰਸਟ ਨੇ ਅਮਰੀਕਾ ਦੇ, ਵਰਨਾ ਇਨਸਾਨੀ ਹਕੂਕ ਦੀ ਇਹਨਾਂ ਨੂੰ ਇੰਨਾ ਖਿਆਲ ਹੁੰਦਾ ਤੇ ਫਿਰ ਗਜ਼ਾ ਦੇ ਉੱਤੇ ਇੰਨੀ ਤਬਾਹੀ ਨਾ ਹੋਣ ਦਿੰਦੇ। ਇਨਸਾਨੀ ਹਕੂਕ ਦਾ ਇਹਨਾਂ ਨੂੰ ਖਿਆਲ ਹੋਏ ਤੇ ਕਸ਼ਮੀਰ ਵਿੱਚ ਇਸ ਤਰ੍ਹਾਂ ਮੋਦੀ ਨੂੰ ਕਤਲੇਆਮ ਕਰਨ ਦੇ। ਇਨਸਾਨੀ ਹਕੂਕ ਦਾ ਇਹਨਾਂ ਨੂੰ ਕੋਈ ਖਿਆਲ ਨਹੀਂ ਹੁੰਦਾ। ਮੈਂ ਇਸ ਚੀਜ਼ ਦੇ ਇੰਨਾ ਨਹੀਂ ਸਮਝਦਾ। ਬੁਨਿਆਦੀ ਗੱਲ ਹੈ ਕਿ ਈਰਾਨ ਜਿਹੜਾ ਹੈ ਉਹ ਬਹਰਹਾਲ ਖਿੱਤੇ ਦੇ ਵਿੱਚ ਇਸਰਾਈਲ ਵਾਸਤੇ ਇੱਕ ਥ੍ਰੈਟ ਹੈ, ਉਹਨੂੰ ਉਹ ਹਮੇਸ਼ਾ ਵਾਸਤੇ ਖਤਮ ਕਰਨਾ ਚਾਹੁੰਦੇ ਨੇ, ਨਿਊਟਰਲਾਈਜ਼ ਕਰਨਾ ਚਾਹੁੰਦੇ ਨੇ ਔਰ ਉਹਦੇ ਵਾਸਤੇ ਇਹ ਬਾਕਾਇਦਾ ਇਹਨਾਂ ਨੂੰ ਇੱਕ ਬਹਾਨਾ ਵੀ ਹੈ। ਇਹਦੇ ਵਿੱਚ ਇਹਨਾਂ ਦਾ ਸ਼ਵਾਹਿਦ ਵੀ ਨੇ ਕਿ ਇਹਨਾਂ ਦਾ ਕਿਰਦਾਰ ਵੀ ਹੈ ਸਾਰੀ ਪਬਲਿਕ ਪ੍ਰੋਟੈਸਟ ਦੇ ਵਿੱਚ। ਸੋ ਇਹਨੂੰ ਮੈਂ ਨਹੀਂ ਸਮਝਦਾ ਕਿ ਅਮਰੀਕਾ ਜਾਂ ਵੈਸਟਰਨ ਵਰਲਡ ਜਿਹੜਾ ਉਹ ਸਿਰਫ ਉੱਥੇ ਦੀ ਆਵਾਮ ਦੀ ਬਿਹਤਰੀ ਵਾਸਤੇ ਕੁਝ ਸੋਚ ਰਿਹਾ। ਦਰਅਸਲ ਉਹਨਾਂ ਦੇ ਆਪਣੇ ਇੰਟਰਸਟ ਨੇ ਔਰ ਅਮਰੀਕਾ ਦਾ ਇੱਕ ਮੈਥਡ ਹੈਗਾ ਰਿਜੀਮ ਚੇਂਜ ਕਰਨ ਦਾ। ਅੱਜ ਸਰ ਤੁਸੀਂ ਵੇਖਿਆ ਕੁਝ ਜਿਹੜਾ ਪਿਛਲਾ ਅਰਸਾ ਹੈ ਜਿਹਦੇ ਵਿੱਚ ਵੈਨਜ਼ੂਏਲਾ ਵਾਲਾ ਮਾਮਲਾ ਹੋਇਆ, ਕਿਊਬਾ ਨੂੰ ਧਮਕੀਆਂ ਹੋ ਰਹੀਆਂ ਨੇ, ਈਰਾਨ ਨਾਲ ਮਾਮਲਾਤ ਖਰਾਬ ਹੋ ਰਹੇ ਨੇ, ਤੇ ਕਿਹਾ ਜਾ ਰਿਹਾ ਹੈ ਕਿ ਨੇਤਨਯਾਹੂ ਜਾਂ ਇਸਰਾਈਲ ਜਿਹੜਾ ਹੈ ਉਹ ਟਰੰਪ ਨੂੰ ਆਪਣੇ ਵਾਸਤੇ ਇਸਤੇਮਾਲ ਕਰ ਰਿਹਾ ਆਪਣੇ ਮਕਾਸਦ ਵਾਸਤੇ। ਅੱਛਾ, ਇਹਦੇ ਨਾਲ ਇੱਕ ਦੂਜੇ ਪਾਸੇ ਅਗਰ ਅਸੀਂ ਵੇਖੀਏ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਦੁਨੀਆ ਦੀ ਇਤਮਾਦ ਹੈ ਉਹ ਕਮ ਹੁੰਦਾ ਜਾ ਰਿਹਾ ਅਮਰੀਕਾ ਦੇ ਉੱਤੇ, ਬਦ ਇਤਮਾਦੀ ਵੱਧ ਰਹੀ ਹੈ। ਤੇ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ ਕਿ ਇਸ ਸਾਰੇ ਮਾਮਲੇ ਕੋਲ ਚੀਨ ਕਿਤਨਾ ਇੱਕ ਜਿਹੜਾ ਹੈ ਉਹ ਫਾਇਦਾ ਚੁੱਕ ਸਕਦਾ ਹੈ? ਚੀਨ ਨੂੰ ਕਿੰਨਾ ਇੱਕ ਫਾਇਦਾ ਹੋਏਗਾ? ਚੀਨ ਕਿਸ ਚੀਜ਼ ਦਾ ਇੰਤਜ਼ਾਰ ਕਰ ਰਿਹਾ? ਦੇਖੋ, ਬੁਨਿਆਦੀ ਗੱਲ ਇਹ ਵੀ ਕਿ ਸਰਦ ਜੰਗ ਦੇ ਖਤਮ ਹੋਣ ਤੋਂ ਬਾਅਦ ਰਸ਼ੀਆ ਉਸ ਤਰ੍ਹਾਂ ਇੱਕ ਤਰ੍ਹਾਂ ਕੋਲਡ ਵਾਰ ਦਾ ਹਿੱਸਾ ਨਹੀਂ ਸੀ, ਉਸ ਤਰ੍ਹਾਂ ਇਫੈਕਟਿਵ ਨਹੀਂ ਸੀ। ਪਿਛਲੇ 10-15 ਸਾਲ ਤੋਂ ਚਾਈਨਾ ਨੇ ਆਪਣੀ ਤਾਕਤ ਮਨਵਾਈ ਔਰ ਦੁਨੀਆ ਨੂੰ ਨਿਊ ਵਰਲਡ ਆਰਡਰ ਤੋਂ ਚੁੱਕ ਕੇ ਮਲਟੀਪੋਲਰ ਵਰਲਡ ਦੀ ਸ਼ਕਲ ਵਿੱਚ ਜਿਹੜਾ ਹੈ ਉਹ ਇਮਰਜ ਕੀਤਾ। ਲੇਕਿਨ ਅਗਰ ਚਾਈਨਾ ਖੁੱਲ ਕੇ ਹੁਣ ਇੱਕ ਅੰਦਾਜ਼ ਵਿੱਚ ਈਰਾਨ ਦਾ ਸਾਥ ਨਹੀਂ ਦਿੰਦਾ ਜਾਂ ਵੈਨੇਜ਼ੁਏਲਾ ਦੇ ਵਿੱਚ ਥੋੜਾ ਆਪਣਾ ਇੱਕ ਪੁਆਇੰਟ ਆਫ ਵਿਊ ਜਾਂ ਉਹਦੇ ਉੱਤੇ ਆਪਣਾ ਕੁਝ ਅਮਲੀ ਤੌਰ ਤੇ ਨਹੀਂ ਕਰਦਾ, ਤੇ ਫਿਰ ਮੈਂ ਸਮਝਦਾ ਕਿ ਚਾਈਨਾ ਦਾ ਜਿਹੜਾ ਇੰਪ੍ਰੈਸ਼ਨ ਹੈ ਕਿ ਉਹ ਦੁਨੀਆ ਦੀ ਦੂਸਰੀ ਵੱਡੀ ਤਾਕਤ ਹੈ ਉਹ ਖਤਰੇ 'ਚ ਪੈ ਜਾਏਗਾ। ਸੋ ਚਾਈਨਾ ਨੂੰ ਮੌਜੂਦਾ ਸੂਰਤ ਹਾਲ ਦੇ ਵਿੱਚ ਬਹਰਹਾਲ ਈਰਾਨ ਦਾ ਸਾਥ ਦੇਣਾ ਚਾਹੀਦਾ ਹੈ ਔਰ ਦੇਵੇਗਾ, ਔਰ ਰਸ਼ੀਆ ਦੇ ਨਾਲ ਮਿਲ ਕੇ ਖਤਰੇ ਦੀ ਗੱਲ ਇਹੋ ਹੀ ਹੈ ਕਿ ਇਹ ਬਹੁਤ ਵੱਡੀ ਜੰਗ ਦੀ ਸ਼ਕਲ ਇਖਤਿਆਰ ਕਰ ਸਕਦਾ ਹੈ, ਤੀਸਰੀ ਆਲਮੀ ਜੰਗ ਲੱਗ ਸਕਦੀ ਹੈ। ਲੇਕਿਨ ਬੁਨਿਆਦੀ ਗੱਲ ਇਹ ਹੈ ਕਿ ਅਗਰ ਈਰਾਨ ਨੂੰ ਵੀ ਐਸੇ ਤਰ੍ਹਾਂ ਸਰੋਪਾ ਛੱਡ ਦਿੱਤਾ ਗਿਆ ਔਰ ਉਹਦੇ ਵੀ ਪਿੱਛੇ ਨਾ ਆਇਆ ਚਾਈਨਾ, ਤੇ ਈਰਾਨ ਦੇ ਨਾਲ ਦੁਨੀਆ ਦੇ ਉਹ ਸਾਰੇ ਮੁਲਕ ਜਿਹੜੇ ਚੀਨ ਦੀ ਦੋਸਤੀ ਔਰ ਚੀਨ ਦੇ ਉੱਤੇ ਡਿਪੈਂਡ ਕਰਦੇ ਨੇ, ਉਹ ਜ਼ਰਾ ਸੋਚਣ ਨੂੰ ਮਜਬੂਰ ਹੋਣ ਦੇ ਕਿ ਮੁਸ਼ਕਲ ਦੇ ਵਕਤ ਕੀ ਚੀਨ ਸਾਡੇ ਨਾਲ ਖੜਾ ਹੋਏਗਾ ਜਾਂ ਦੁਨੀਆ ਵਿੱਚ ਹਾਲੇ ਵੀ ਵਾਹਿਦ ਸੁਪਰ ਪਾਵਰ ਅਮਰੀਕਾ ਹੈ। ਟਰੰਪ ਦੇ ਬਹੁਤ ਸਾਰੇ ਫੈਸਲੇ ਜਿਹੜੇ ਨੇ ਉਹ ਖੁਦ ਅਮਰੀਕਾ ਨੂੰ ਵੀ ਨੁਕਸਾਨ ਪਹੁੰਚਾਉਂਦੇ, ਲੇਕਿਨ ਇਸ ਵੇਲੇ ਇੰਝ ਲੱਗ ਰਿਹਾ ਜਿਵੇਂ ਅਮਰੀਕਾ ਆਪਣੇ ਆਪ ਨੂੰ ਵਾਹਿਦ ਦੁਨੀਆ ਦੀ ਸੁਪਰ ਪਾਵਰ ਸਮਝ ਕੇ ਜਿਹਦੇ ਤੇ ਦਿਲ ਕਰ ਰਿਹਾ ਹੈ, ਜਿੰਜ ਦਿਲ ਕਰ ਰਿਹਾ ਉਹਦੇ ਤੇ ਚੜਾਈ ਕਰ ਰਿਹਾ। ਮੈਂ ਨਹੀਂ ਸਮਝਦਾ ਚੀਨ ਨੂੰ ਫਾਇਦਾ ਹੋਏਗਾ, ਚੀਨ ਨੂੰ ਨਾ ਨੁਕਸਾਨ ਹੋਏਗਾ। ਲੇਕਿਨ ਚੀਨ ਨੂੰ ਇਹ ਨੁਕਸਾਨ ਜ਼ਰੂਰ ਹੋਏਗਾ ਕਿ ਅਗਰ ਈਰਾਨ ਦੇ ਵਿੱਚ ਕੋਈ ਬਹੁਤ ਵੱਡੀ ਤਬਦੀਲੀ ਆਉਂਦੀ ਹੈ ਤੇ ਚੀਨ ਦਾ ਜਿਹੜਾ ਅਮਲ ਦਖਲ ਹੈ ਈਰਾਨ ਦੇ ਮਾਮਲਾਤ ਵਿੱਚ ਖਤਮ ਹੋ ਜਾਏਗਾ। ਸੋ ਇਹ ਚੀਨ ਨੂੰ ਇਹ ਸੋਚਣਾ ਹੋਏਗਾ ਕਿ ਕਿਸੇ ਵੀ ਹਾਲਤ ਵਿੱਚ ਉੱਥੇ ਰਿਜੀਮ ਚੇਂਜ ਚਾਈਨਾ ਦੇ ਫਾਇਦੇ 'ਚ ਨਹੀਂ ਔਰ ਮੌਜੂਦਾ ਜਿਹੜੀ ਰਿਜੀਮ ਹੈ ਉਹਦਾ ਕਾਇਮ ਰਹਿਣਾ ਚਾਈਨਾ ਦੇ ਫਾਇਦੇ 'ਚ।